ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਬਰੈਂਪਟਨ ਦਾ ਰਹਿਣ ਵਾਲਾ ਕਰਮਵੀਰ ਸਿੰਘ ਸਾਰਨੀਆਂ ਬਾਰਡਰ ਦੇ ਉੱਤੇ 187 ਕਿਲੋ ਕੋਕੀਨ ਦੇ ਨਾਲ ਫੜਿਆ ਗਿਆ। ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਦੇ ਹਾਂ। 12 ਜੂਨ 2025 ਦੀ ਗੱਲ ਹੈ, ਜਦੋਂ ਕਰਮਵੀਰ ਸਿੰਘ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਦਾਖਲ ਹੋ ਰਿਹਾ ਸੀ ਤਾਂ ਉਸ ਦੇ ਟਰੱਕ ਦੀ ਤਲਾਸ਼ੀ ਲਈ ਗਈ। ਤਾਂ ਇਸੇ ਦਰਮਿਆਨ ਤਲਾਸ਼ੀ ਦੇ ਦਰਮਿਆਨ ਉਹਦੇ ਕੋਲੋਂ 187 ਕਿਲੋ ਕੋਕੀਨ ਜਿਹੜੀ ਹੈ ਉਹ ਬਰਾਮਦ ਕੀਤੀ ਗਈ, ਜਿਹਦੀ ਜਿਹੜੀ ਬਾਜ਼ਾਰੂ ਕੀਮਤ ਜੇਕਰ ਉਹਦਾ ਅੰਦਾਜ਼ਾ ਲਾਈਏ ਤਾਂ ਤਕਰੀਬਨ 23.2 ਮਿਲੀਅਨ ਡਾਲਰ ਬਣਦੀ ਆ। ਦੱਸਿਆ ਜਾ ਰਿਹਾ ਕਿ ਕਰਮਵੀਰ ਸਿੰਘ ਨੂੰ ਤਸਕਰੀ ਦੇ ਦੋਸ਼ ਦੇ ਵਿੱਚ ਚਾਰਜ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕਰਮਵੀਰ ਸਿੰਘ ਦੀ ਉਮਰ 27 ਸਾਲ ਦੱਸੀ ਗਈ ਆ ਤੇ ਇਹ ਬਰੈਂਪਟਨ ਦਾ ਰਹਿਣ ਵਾਲਾ ਹੈ। ਇਸੇ ਸਾਲ ਹੁਣ ਤੱਕ ਦੱਸਿਆ ਜਾ ਰਿਹਾ, ਅੰਕੜਿਆਂ ਦੇ ਉੱਤੇ ਜੇਕਰ ਗੌਰ ਕਰੀਏ ਤਾਂ ਇਸੇ ਥਾਂ ਦੇ ਉੱਤੇ ਹੁਣ ਤੱਕ 978 ਕਿਲੋ ਕੋਕੀਨ ਬਰਾਮਦ ਕੀਤੀ ਜਾ ਚੁੱਕੀ ਆ। ਸਾਲ ਦੇ ਚੜ੍ਹਦਿਆਂ ਤੇ ਹੁਣ ਤੱਕ, ਯਾਨੀ ਕਿ ਜੂਨ ਦੇ ਆਖਰੀ ਦਿਨਾਂ ਦੇ ਵਿੱਚ ਜੇਕਰ ਇੱਕ ਅੰਦਾਜ਼ੇ ਦੇ ਮੁਤਾਬਕ ਆਪਾਂ ਗੱਲ ਕਰੀਏ ਤਾਂ ਇਹ ਉਹ ਲੋਕ ਨੇ ਜਿਹੜੇ ਅਮਰੀਕਾ ਤੋਂ ਜਿਹੜੀ ਡਰੱਗ ਲਿਆ ਕੇ ਕੈਨੇਡਾ ਦੇ ਵਿੱਚ ਵੇਚਣੀ ਚਾਹੁੰਦੇ ਨੇ ਜਾਂ ਉਹਦੀ ਤਸਕਰੀ ਕਰਦੇ ਨੇ। ਇੱਕ ਹੋਰ ਨਾਂ ਕਰਮਵੀਰ ਸਿੰਘ ਦੇ ਰੂਪ ਦੇ ਵਿੱਚ ਦਰਜ ਹੋ ਗਿਆ, ਉਹਨਾਂ ਲੋਕਾਂ ਦੇ ਵਿੱਚ ਸ਼ੁਮਾਰ ਹੋ ਗਿਆ ਜਿਹੜੇ ਕੈਨੇਡਾ ਦੀ ਬਾਰਡਰ ਦੇ ਉੱਤੇ ਸਾਰਨੀਆਂ ਦੇ ਜਿਹੜਾ ਬਾਰਡਰ ਹੈ ਉੱਥੇ ਫੜੇ ਗਏ ਨੇ। ਇਹ ਉਹ ਰਸਤਾ ਜਿੱਥੋਂ ਵੱਡੀ ਗਿਣਤੀ ਲੋਕ ਉਹ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ। ਤੇ ਪਹਿਲਾਂ ਵੀ ਇਸ ਬਾਰਡਰ ਦੇ ਉੱਤੇ, ਇਸ ਥਾਂ ਦੇ ਉੱਤੇ ਟਰੱਕਰ ਜਿਹੜੇ ਨੇ, ਖਾਸ ਕਰਕੇ ਕੈਨੇਡਾ ਦੇ ਨਾਲ ਸੰਬੰਧਿਤ, ਉਹ ਕਈ ਮਾਮਲਿਆਂ ਦੇ ਵਿੱਚ ਤੇ ਕਈ ਕਿਲੋਗ੍ਰਾਮ ਉਹਨਾਂ ਤੋਂ ਕੋਕੀਨ ਜਿਹੜੀ ਆ ਬਰਾਮਦ ਹੋ ਚੁੱਕੀ ਆ।